ਇਹ ਜਨਾਬ ਖਾਲਦ ਸਾਹਿਬ ਨੇ ਇੱਥੇ ਨਿਹਾਲ ਚੰਦ ਸਟਰੀਟ 'ਚ ਇਹਨਾਂ ਦਾ ਰੈਸਟੋਰੈਂਟ ਹੈ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇੱਥੇ ਲੱਗੀ ਤਖਤੀ ਜਿਹਦੇ ਤੇ ਲਿਖਿਆ ਭਗਵਾਨ ਦਾਸ 1933 ਬਿਜ਼ਨਸ ਨੇ ਇੱਥੇ ਹੁਣ। ਅੱਛਾ ਇਹ ਪ੍ਰਿੰਟਿੰਗ ਬੇਸਿਕਲੀ ਹੁਣ ਜਿਹੜਾ ਨਾ ਤੁਸੀਂ ਆਪਣਾ ਮਾਸ਼ਾਅੱਲਾ ਇੱਥੇ ਲਾਇਆ ਤੇ ਇਹ ਛੱਤਾਂ ਉਹ ਪੁਰਾਣੀਆਂ ਨਾ ਇਹ ਜਨਾਬ ਇੱਥੇ ਆ ਗਏ ਅਸੀਂ ਬਿਲਕੁਲ ਹੁਣ ਛੱਤ ਦੇ ਉੱਤੇ ਤੇ ਇਹ ਜਨਾਬ ਅੱਛਾ ਇਹ ਤੁਹਾਨੂੰ ਪਹਿਲਾਂ ਦਿਖਾ ਲਾਂ ਇਹ ਜਿਹੜਾ ਥੱਲੇ ਅਸੀਂ ਆਏ ਠੀਕ ਹੈ ਨਾ ਇੱਥੇ ਅਸੀਂ ਖੜੇ ਸੀ ਫਿਰ ਇਹ ਬੈਲਕੋਨੀਆਂ ਤੁਹਾਨੂੰ ਦਿਖਾਈਆਂ ਫਿਰ ਬੈਲਕੋਨੀਆਂ ਤੇ ਗਏ ਹੁਣ ਇੱਥੇ ਉੱਤੇ ਆ ਗਿਆ ਨਿਹਾਲ ਚੰਦ ਸਟਰੀਟ ਸਿਆਲਕੋਟ ਸਿਟੀ। ਇਹ ਦੇਖੋ ਕਿੰਨਾ ਖੂਬਸੂਰਤ ਇਹਦੇ ਤੇ ਜਿਹੜਾ ਨਾ ਇਹ ਕੰਮ ਹੋਇਆ ਦਾ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਲੈਣਾ। ਦੇਖੋ ਇੱਥੇ ਅਗਰ ਫੈਮਿਲੀ ਹੁੰਦੀ ਭਗਵਾਨ ਦਾਸ ਦੀ ਤੇ ਇਹ ਘਰ ਉਹਨਾਂ ਨੇ ਸੀਨੇ ਨਾਲ ਲਾ ਕੇ ਰੱਖਣਾ ਸੀ ਕਿਉਂਕਿ ਉਹਨਾਂ ਦੇ ਪੈਸੇ ਲੱਗੇ ਸਨ। ਇਹ ਦੇਖੋ ਤੁਸੀਂ ਇਹ ਅੱਛਾ ਇਹ ਦੇਖੋ ਇਹ ਝਰੋਕੇ ਬਣੇ ਨੇ ਹਾਲਾਂ ਸੇਹਨ ਨੇ ਬਾਲਕੋਨੀਆਂ ਨੇ ਝਰੋਕੇ ਨੇ ਇਹ ਦੇਖੋ ਚਾਰੋਂ ਤਰਫ ਕਮਰੇ ਔਰ ਇਹ ਬਾਲਕੋਨੀ ਬਣੀ ਹੈ ਸੇਹਨ ਦੇ ਵਿੱਚ। ਇਧਰੋਂ ਦੀ ਅਸੀਂ ਆਏ ਹਾਂ ਦੇਖੋ ਦੀ ਹਾਲਤ ਦੀ ਦੱਸ ਰਹੀ ਕਿ ਥੋੜੀਆਂ ਬਸੀਤਾਂ ਹੋ ਚੁੱਕੀਆਂ ਨੇ। क्या बात है। जनाब हम चलिए दूसरी दुकान नाल ते विच नान लग रहे ने है वाह जी वाह सियालकोटी कुलचा अस्सलाम वालेकुम दोस्तों मैं औरंगजेब बेग एक नवी वीडियो नवी स्टोरी नवी कहानी दे नाल तुहाडी खिदमत हाज़र। यह हैगी सियालकोट शहर दे विच निहाल चंद स्ट्रीट बहुत ही खूबसूरत इहदा मेन दरवाज़ा जिस तरह किसी किले का दरवाज़ा होंदा तुसीं देख सकते हो। ਇਹਦੇ ਅੰਦਰ ਤੁਹਾਨੂੰ ਅੱਜ ਦੋ ਬੜੇ ਹੀ ਆਲੀਸ਼ਾਨ ਵੱਡੇ ਘਰ ਵਿਖਾ ਲਾਂਗੇ ਜਿਹੜੇ ਭਗਵਾਨ ਦਾਸ ਹੋਰਾਂ ਦੀ ਫੈਮਿਲੀ ਦੇ ਹੁੰਦੇ ਸਨ। ਇਹ ਜਨਾਬ ਤੁਹਾਨੂੰ ਮੈਂ ਵਿਖਾਲਣਾ ਪਹਿਲਾਂ ਇਹਦਾ ਮੇਨ ਐਂਟਰੈਂਸ। ਇਹ ਵੀਡੀਓ ਤੁਸੀਂ ਸਾਰੀ ਦੇਖੋਗੇ ਤੇ ਤੁਸੀਂ ਉਹ ਦੇਖਣਾ ਕਿ ਉਸ ਦਾ ਉਹਦੇ 'ਚ ਨਿਹਾਲ ਚੰਦ ਸਟਰੀਟ ਜਿਹੜੀ ਕਿ ਇੱਥੇ ਇਹਨੂੰ ਸਾਈਕਲਾਂ ਵਾਲੀ ਮਾਰਕੀਟ ਵੀ ਕਿਹਾ ਜਾਂਦਾ ਔਰ ਇੱਥੇ ਸਟੀਲ ਦੀ ਬੜੀ ਵੱਡੀ ਮਾਰਕੀਟ ਹੁੰਦੀ ਸੀ 1947 ਦੀ ਪਾਰਟੀਸ਼ਨ ਤੋਂ ਪਹਿਲੇ। ਤੇ ਇਹ ਉਹਦਾ ਮੇਨ ਦਰਵਾਜ਼ਾ ਤੁਸੀਂ ਦੇਖੋ ਜਿਸ ਤਰ੍ਹਾਂ किला नहीं होंदा जिस तरह तुहानूं दस्सिया सुरंग ਇਹ ओरिजिनल छत्तां ਇਹ ਬਾਲੇ छत्तां ਤੇ ਇਹਦੇ ਵਿੱਚੋਂ ਦੀ ਲੰਘ ਕੇ ਤੇ ਮੈਂ ਅੱਗੇ ਜਾਣਾ ਤੇ ਫਿਰ ਤੁਹਾਨੂੰ ਉੱਥੇ ਘਰ ਦਿਖਾ ਰਹੇ ਨੇ। ਇਹਦਾ ਦਰਵਾਜ਼ਾ ਇਹ ਸਟਰੀਟ ਰਾਤ ਨੂੰ ਬੰਦ ਹੋ ਜਾਂਦੀ ਹੁੰਦੀ ਸੀ। ਜਿਹੜੇ ਸਿਆਲਕੋਟ ਦੇ ਦਰਵਾਜ਼ੇ ਨੇ ਉਹ ਦਰਵਾਜ਼ਾ ਨਹੀਂ ਹੈਗਾ ਲੇਕਿਨ ਉਸੇ ਤਰ੍ਹਾਂ ਦਾ ਹੀ ਇੱਕ ਸੇਫਟੀ ਦਰਵਾਜ਼ਾ ਸੀ ਜਿਸ ਤਰ੍ਹਾਂ ਸ਼ਹਿਰ ਬੰਦ ਕਰਨ ਵਾਸਤੇ ਦਰਵਾਜ਼ੇ ਹੁੰਦੇ ਸਨ ਇਹ ਸਟਰੀਟ ਬੰਦ ਕਰਨ ਵਾਸਤੇ ਦਰਵਾਜ਼ੇ ਸਨ। ਯਾਨੀ ਕਿ ਐਡੇ ਕੋ ਅਸਰ ਔਰ ਰਸੂਖ ਵਾਲੇ ਇੱਥੇ ਲੋਕ ਸਨ ਹਿੰਦੂ ਔਰ ਸਿੱਖ। ਇਹ ਜਨਾਬ ਵੇਖੋ दूसरा दरवाज़ा आ गया जो तुम अंदर जाओगे तो एक होर दरवाज़ा इस तरह का सामने आ जाएगा। यानी कि इन्नी सेफ्टी सी इन्नी को एहतियात सी। बिल्कुल ड्रम वाले चौक के कोल स्ट्रीट हैगी है वो पिछे तुसी उहदी मोनूमेंट देख रहे हो जिहड़ा टावर है। यह जनाब खालद साहब ने इत्थे निहाल चंद स्ट्रीट इन्हां दा रेस्टोरेंट है तो इन्होंने मैंने दस्सिया कि इत्थे लगी तख्ती जिहदे ते लिखिया भगवान दास 1933। यह जनाब 1933 की बनी बिल्डिंग जी इस वे तुहानूं स्क्रीन पर दिखाई जा रही है। यदी है जी पत्थर की लगी स्लेट ये तोड़ दी गई है या किस तरह टुटी है कोई पता नहीं चलिया। 22 साल किन्ने 22 साल तो करसा हुंदा ते अच्छा अच्छा सही है। ते की वैसे हुंदा घर सी किसे दा ते ए जेहड़ी दुकान है ये घर ही होना भी क्या बिल्डिंग एक और बिल्डिंग एक और नई बिल्डिंग एक और परली बिल्डिंग ये बोर्ड लगा है आहो जेहड़ी आहो ये क्या बिल्डिंग ਇਹ ਕਿਆ ਬਿਲਡਿੰਗ ਹੈ ਕੈਂਚੀ ਗੇਟ ਵਾਲੀ ਹਾਂਜੀ ਠੀਕ ਹੈ ਇਹ ਇੱਕੋ ਹੀ ਫੈਮਿਲੀ ਸੀ। ਅੱਛਾ ਖਾਲਦ ਸਾਹਿਬ ਨੇ ਦੱਸਿਆ ਕਿ 22 ਸਾਲ ਮੈਨੂੰ ਹੋ ਗਏ ਨੇ ਇਸ ਇਮਾਰਤ ਦੇ ਵਿੱਚ ਇਹ ਨਾਨ ਤੇ ਜਿਹੜੀ ਹੈ ਕਿ ਮੇਰਾ ਛੋਟਾ ਜਿਹਾ ਰੈਸਟੋਰੈਂਟ ਇਹਦਾ ਕਾਰੋਬਾਰ ਕਰਦੇ ਆ ਤੇ ਇਹ ਬਿਲਡਿੰਗ ਹੁਣ ਜਿਹੜੀ ਇਹਦੀ ਤੁਸੀਂ ਟੈਰਸ ਦੇਖੋ ਤੇ ਇਹਦੇ ਥੱਲੇ ਇਹ ਛੋਟਾ ਜਿਹਾ ਹੋਟਲ ਜੇ ਭਗਵਾਨ ਦਾਸ ਹੋਰਾਂ ਦਾ ਘਰ। ਹਾਲੇ ਤੁਸੀਂ ਵੀਡੀਓ ਨੂੰ ਛੱਡਣਾ ਨਹੀਂ ਕਿਉਂਕਿ ਇਸ ਤੋਂ ਅੱਗੇ ਮੈਂ ਜਾਣਾ ਇੱਕ ਹੋਰ ਬੜਾ ਘਰ ਹੈ ਉਹ ਤੁਹਾਨੂੰ ਮੈਂ ਅੰਦਰੋਂ ਵਿਖਾਣਾ ਉਹ ਬੜੀ ਅੱਛੀ ਹਾਲਤ ਦੇ ਵਿੱਚ ਤੇ ਉਹਦੇ ਵਿੱਚ ਤੁਸੀਂ ਦੇਖਣਾ ਕਿ ਅੱਜ ਹੋ ਕੀ ਰਿਹਾ ਹੈ ਤੁਸੀਂ ਹੈਰਾਨ ਰਹਿ ਜਾਓਗੇ ਕਿ ਐਡਾ ਅੱਛਾ ਘਰ ਉਸ ਦੌਰ ਦਾ ਉਹ ਮੈਂ ਤੁਹਾਨੂੰ ਅੰਦਰੋਂ ਵਿਖਾਣਾ। ਇਹ ਜਨਾਬ ਇਹਦੇ ਟੈਰਸ ਝਰੋਕੇ ਯਾਰ ਕਦੀ ਕੋਈ ਫੈਮਿਲੀ ਦੇਖ ਲਿਆ ਆਪਣਾ ਘਰ। ਹਾਂਜੀ ਨਿਹਾਲ ਚੰਦ ਸਟਰੀਟ ਵਿੱਚ ਇਹਦੇ ਬਾਹਰ ਲਿਖਿਆ ਜੀ ਭਗਵਾਨ ਦਾਸ ਤੇ ਇਹ ਉਹਦੇ ਖੂਬਸੂਰਤ ਤਰੀਨ ਝਰੋਕੇ ਬਾਲਕੋਨੀਆਂ ਤੇ ਇਹ ਇਹਦਾ ਮੇਨ ਦਰਵਾਜ਼ਾ ਜਿਹਦੇ ਉੱਤੇ ਉਹ ਤਖਤੀ ਲੱਗੀ ਹੈ ਜਿਹੜੀ ਤੁਹਾਨੂੰ ਅੱਗੇ ਮੈਂ ਦਿਖਾ ਲਈ ਹੈ। ਤੇ ਇਹ ਉੱਤੇ ਉਹ ਇਹ ਦੇਖੋ ਨਾ ਇਹ ਪਤਾ ਨਹੀਂ ਕਿੰਨੇ ਤੋੜੀ ਹੈ ਮਾਰ ਇੱਟਾਂ ਜਾਂ ਕੀ ਕੀਤਾ ਕਦਰ ਨਹੀਂ ਨਾ ਗੱਲ ਤੇ ਵੀ ਕਦਰ ਨਹੀਂ ਮੁੱਖ 'ਚ ਮਕਾਨ ਲੱਭੇ ਨੇ ਠੀਕ ਹੈ ਜੀ। ਇਹ ਦੇਖੋ ਨਾ ਪੂਰਾ ਇਹਦਾ ਵਿਊ ਜਿਹੜਾ ਤੁਹਾਨੂੰ ਦਿਖਾਇਆ ਜਾ ਰਿਹਾ ਇਹ ਨਿਹਾਲ ਚੰਦ ਸਟਰੀਟ ਹੈ ਤੇ ਇਹ ਥੱਲੇ ਪਤਾ ਨਹੀਂ ਗੋਦਾਮ ਬਣਿਆ ਦੁਕਾਨ ਬਣੀ ਇਹ ਕੀ ਬਣਿਆ ਠੀਕ ਹੈ ਜੀ। ਇਹ ਹੁਣ ਜਿਹੜਾ ਨਾ ਇਸ ਵੇਲੇ ਬਿਲਕੁਲ ਆਖਰੀ ਸਾਵਾਂ ਲੈ ਰਿਹਾ ਇਹ ਘਰ। ਇਹ ਛੋਟੀ ਇੱਟ ਨਹੀਂ ਬਣਿਆ ਦਾ 1933 ਤੱਕ ਜਿਹੜੀਆਂ ਮੋਟੀਆਂ ਇੱਟਾਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਸਨ ਆਲਰੇਡੀ ਤੇ ਇਸ ਲਈ ਇਹ ਜਿਹੜੀ ਸਿਆਲਕੋਟ ਇੱਟ ਕਿਹਾ ਜਾਂਦਾ ਜਾਂ ਨਾਨਕਸ਼ਾਹੀ ਇੱਟ ਕਿਹਾ ਜਾਂਦਾ
ਉਹ ਇਹਦੇ 'ਚ ਇਸਤੇਮਾਲ ਨਹੀਂ ਹੋਈਆਂ, ਲੇਕਿਨ ਲੱਕੜੀ ਦਾ ਆਲੀਸ਼ਾਨ ਕੰਮ ਉਸ ਦੌਰ ਦਾ ਜਿਹੜਾ ਉਹ ਹੁਣ ਬਿਲਕੁਲ ਤਬਾਹ ਬਰਬਾਦ ਹੋ ਗਿਆ। ਇੱਥੇ ਅਗਰ ਫੈਮਿਲੀ ਹੁੰਦੀ ਭਗਵਾਨ ਦਾਸ ਦੀ, ਤਾਂ ਇਹ ਘਰ ਉਹਨਾਂ ਨੇ ਸੀਨੇ ਨਾਲ ਲਾ ਕੇ ਰੱਖਣਾ ਸੀ, ਕਿਉਂਕਿ ਉਹਨਾਂ ਦੇ ਪੈਸੇ ਲੱਗੇ ਸਨ। ਇਹ ਦੇਖੋ ਤੁਸੀਂ, ਕਿਆ ਬਾਤ ਹੈ ਜਨਾਬ। ਇਹ ਤੁਹਾਨੂੰ ਮੈਂ ਹੁਣ ਦਿਖਾ ਲਿਆ। ਇਹਦੇ ਅੰਦਰ ਨਹੀਂ ਜਾ ਸਕਦੇ ਕਿਉਂਕਿ ਅਬੈਂਡਨ ਬਿਲਡਿੰਗ ਹੈ ਔਰ ਕਿਸੇ ਵਕਤ ਵੀ ਡਿੱਗ ਸਕਦੀ ਹੈ, ਲਿਹਾਜ਼ਾ ਮੈਂ ਰਿਸਕ ਨਹੀਂ ਲਿਆ ਅੰਦਰ ਜਾਣ ਦਾ, ਕਿਉਂਕਿ ਛੱਤਾਂ ਇਹਦੀਆਂ ਆਲਰੇਡੀ ਜਿਸ ਤਰ੍ਹਾਂ ਤੁਹਾਨੂੰ ਦੇਖੀਆਂ ਨੇ ਉਹ ਟੁੱਟ ਦਾ ਸ਼ਿਕਾਰ ਨੇ। ਤੇ ਇਹ ਕੁਛ ਇੱਕ ਅੱਧੀ ਦੁਕਾਨਾਂ ਨੇ। ਇਹ ਵੀ ਦੇਖੋ ਇਹਦੀ ਹਾਲਤ ਦੀ ਦੱਸ ਰਹੀ ਕਿ ਥੋੜ੍ਹੀਆਂ ਬਸੀਦਾ ਹੋ ਚੁੱਕੀਆਂ ਨੇ। ਕਿਆ ਬਾਤ ਹੈ। ਇਹ ਜਨਾਬ ਹੁਣ ਚੱਲੀਏ ਦੂਸਰੀ ਦੁਕਾਨ ਨਾਲ, ਤੇ ਇਹ ਵਿੱਚ ਨਾਨ ਲੱਗ ਰਹੇ ਨੇ। ਇਹ ਹੈ, ਵਾਹ ਜੀ ਵਾਹ, ਸਿਆਲਕੋਟੀ ਕੁਲਚਾ। ਇਹ ਦੋਸਤੋ ਜੱਗ ਜਿਉਂਦਿਆਂ ਦੇ ਮੇਲੇ। ਇਹ ਜਦੋਂ 47 ਵੇਲੇ ਘਰ ਲੋਕਾਂ ਛੱਡੇ ਹੋਣਗੇ ਤੇ ਕੀ ਦਿਲ ਤੇ ਬੀਤੀ ਹੋਏਗੀ। ਹਾਂਜੀ, ਪਤਾ ਨਹੀਂ ਅੱਗੇ ਜਾ ਕੇ ਘਰ ਲੱਭਣਾ ਵੀ ਕਿ ਨਹੀਂ ਲੱਭਣਾ। ਅੱਛਾ, ਇਹ ਆ ਗਿਆ ਦੂਸਰਾ ਘਰ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ। ਇਹ ਵੀ ਉਹਨਾਂ ਦੇ ਰਿਲੇਟਿਵਸ ਹੁੰਦੇ ਸਨ। ਇਹਦੇ ਅੰਦਰ ਜਾ ਕੇ ਤੁਹਾਨੂੰ ਦਿਖਾਲਣਾ ਤੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਮਕਾਨ ਅੱਜ ਕੇ ਸਾਲ ਦੇ ਵਿੱਚ ਇਹ ਦੇਖੋ ਤੁਸੀਂ। ਚਲੋ ਅੰਦਰ ਚੱਲਦੇ ਹਾਂ। ਇਹ ਬਲਾਲ ਭਾਈ ਇਹਦਾ ਮੇਨ ਗੇਟ ਹੈ, ਮਤਲਬ ਪਹਿਲਾਂ ਯੂਜ਼ ਹੁੰਦਾ ਸੀ ਨਾ। ਅੱਛਾ ਠੀਕ ਹੈ। ਤੇ ਇਹ ਬੈਠਕ ਹੋ ਗਈ। ਵਾਹ ਜੀ ਵਾਹ। ਅੱਛਾ, ਇਹ ਹੋ ਗਈ ਜਿਹਦੀ ਬੈਠਕ, ਜਿਹੜੀ ਕਿ ਬਾਜ਼ਾਰ ਹੁਣ ਤੁਸੀਂ ਦਫ਼ਤਰ ਬਣਾਇਆ। ਇਹ ਪੁਰਾਣੀਆਂ ਨੇ ਉਹੀ ਜਿਹੜੀਆਂ ਅੱਗ ਵਗੈਰਾ ਜਿੱਥੇ ਜਲਾਉਂਦੇ ਹੁੰਦੇ ਸਨ। ਵਾਹ ਜੀ ਵਾਹ, ਵਾਹ ਜੀ ਵਾਹ। ਇਹ ਹੋ ਗਈ ਜਨਾਬ ਜਿੱਥੇ ਅੱਜ ਚਲੋ ਤੁਹਾਡਾ ਬਿਜ਼ਨਸ ਨੇ ਇੱਥੇ ਹੁਣ। ਅੱਛਾ, ਇਹ ਪ੍ਰਿੰਟਿੰਗ ਬੇਸਿਕਲੀ ਹੁਣ ਜਿਹੜਾ ਨਾ ਤੁਸੀਂ ਆਪਣਾ ਮਾਸ਼ਾਅੱਲਾ ਇੱਥੇ ਲਾਇਆ। ਤੇ ਇਹ ਛੱਤਾਂ ਉਹ ਪੁਰਾਣੀਆਂ ਨੇ ਨਾ। ਵਾਹ ਵਾਹ ਜੀ ਵਾਹ। ਤੇ ਇਹ ਅਲਮਾਰੀਆਂ ਬਲਾਲ ਭਾਈ, ਲੋ ਜੀ ਆ ਵੇਖੋ ਠੋਸ ਬਿਲਕੁਲ। ਉਹਨਾਂ ਨੇ ਜਨਾਬ ਇਹਨੂੰ ਬੜੀ ਅੱਛੀ ਹਾਲਤ 'ਚ ਰੱਖਿਆ। ਗੋ ਕਿ ਹੁਣ ਇੱਥੇ ਰਿਹਾਇਸ਼ ਦੀ ਬਜਾਏ ਉਹਨਾਂ ਦੀ ਰੋਜ਼ੀ ਰੋਟੀ ਹੈ, ਬੱਚਿਆਂ ਦਾ ਰਿਜ਼ਕ ਮਾਰ ਰਹੇ ਨੇ ਇੱਥੋਂ। ਲੇਕਿਨ ਅੱਛੀ ਚੀਜ਼ ਇਹ ਕਿ ਇਹਨਾਂ ਨੇ ਜਿਹੜਾ ਨਾ ਇਹਨੂੰ ਮੇਨਟੇਨ ਰੱਖਿਆ, ਅੱਛੀ ਹਾਲਤ 'ਚ ਰੱਖਿਆ, ਤਾਂ ਕਿ ਜਿਹੜਾ ਨਾ ਉਹ, ਕਿਉਂਕਿ ਇਹ ਚੀਜ਼ਾਂ ਹੁਣ ਅੱਜ ਕੱਲ੍ਹ ਨਹੀਂ ਬਣਦੀਆਂ। ਲਓ ਜੀ ਅਸੀਂ ਹੁਣ ਆ ਗਏ ਸੇਹਨ ਦੇ ਵਿੱਚ। ਇਹ ਹੈਗਾ ਸੇਹਨ, ਠੀਕ ਹੈ ਨਾ। ਤੇ ਇੱਥੇ ਹੁਣ ਤੁਹਾਨੂੰ ਦਿਖਾ ਲੈਣਾ ਜਰਾ। ਇਹ ਦੇਖਣਾ, ਇਹ ਤੇ ਆ ਗਏ ਦਰਵਾਜ਼ੇ। ਇਹ ਜਿਹੜਾ ਤੁਹਾਨੂੰ ਪ੍ਰਿੰਟਿੰਗ ਵਾਲਾ ਦੱਸਿਆ ਨਾ, ਇਹ ਉਹ ਏਰੀਆ ਆ ਗਿਆ। ਇਹ ਜਨਾਬ ਤੁਸੀਂ ਦੇਖੋ, ਇਹ ਇਹਨਾਂ ਨੇ ਕਰਾਈ ਛੱਤ ਥੋੜੀ ਚੇਂਜ। ਇਹ ਕਿਉਂਕਿ ਥੋੜੀ ਜਿਹੀ ਕਰੈਕ ਹੋ ਗਈ ਸੀ, ਤੇ ਉਹਨਾਂ ਨੇ ਆਖਿਆ ਕਿ ਇਸ ਤੋਂ ਪਹਿਲਾਂ ਕਿ ਨੁਕਸਾਨ ਹੋ ਜੇ। ਇਹ ਅੱਛਾ, ਇਹ ਦੇਖੋ ਇਹ ਝਰੋਕੇ ਬਣੇ ਨੇ, ਹਾਲਾਂ ਸੇਹਨ ਨੇ, ਬਾਲਕੋਨੀਆਂ ਨੇ, ਝਰੋਕੇ ਨੇ। ਇਹ ਦੇਖੋ ਚਾਰੋਂ ਤਰਫ ਕਮਰੇ, ਔਰ ਇਹ ਬਾਲਕੋਨੀ ਬਣੀ ਹੈ ਸੇਹਨ ਦੇ ਵਿੱਚ। ਇਧਰੋਂ ਦੀ ਅਸੀਂ ਆਏ ਆ, ਤੇ ਇਹ ਫਿਰ ਕਮਰੇ ਆ ਗਏ। ਔਰ ਇਹ ਫਰਸ਼ ਥੋੜਾ ਜਿਹਾ ਉੱਚਾ ਕੀਤਾ। ਉਹਨਾਂ ਕਿਹਾ ਕਿ ਜੀ ਇਹ ਜਿਹੜਾ ਨੀਵਾਂ ਫਰਸ਼ ਹੋ ਗਿਆ ਸੀ ਬਾਹਰ ਗਲੀ ਦੇ ਵਿੱਚ ਪਾਣੀ ਜਿਹੜਾ ਨਾ, ਕਿਉਂਕਿ ਗਲੀਆਂ ਉੱਚੀਆਂ ਹੋ ਗਈਆਂ ਨੇ, ਜਿਹੜਾ ਪਾਣੀ ਬਾਰਿਸ਼ ਦਾ ਹੁੰਦਾ ਸੀ ਉਹ ਸਾਰਾ ਸਾਡੇ ਘਰ 'ਚ ਆ ਜਾਂਦਾ ਸੀ, ਜਿਹੜਾ ਕਿ ਅਫਕੋਰਸ ਉਹ ਮਕਾਨ ਨੂੰ ਖਰਾਬ ਕਰ ਦੇਗਾ। ਤਾਂ ਉਹਨਾਂ ਨੇ ਫਿਰ ਇਹ ਤੇ ਓਰੀਜਨਲ, ਇਹ ਦੇਖੋ ਨਾ ਪੁਰਾਣਾ ਫਰਸ਼, ਇਹ ਲਾਲ ਆ ਨਾ। ਤੇ ਬਲਾਲ ਵੀ ਇਹਦੀ ਤੋਂ ਭਰਤੀ ਪਾਈ ਹੈ ਨਾ, ਸਹੀ ਹੋ ਗਿਆ। ਤੇ ਲੋ ਜਨਾਬ ਹੁਣ ਤੁਹਾਨੂੰ ਉੱਤੇ ਥੋੜਾ ਜਿਹਾ ਬਲਾਲ ਭਾਈ ਦੇ ਨਾਲ ਦੇ ਅਸੀਂ ਚੱਲਦੇ ਆ। ਇੱਕ ਮਿੰਟ ਜ਼ਰਾ ਅਸੀਂ ਦਿਖਾ ਲਈਏ ਇਹਨਾਂ ਨੂੰ ਵਾਸ਼ਰੂਮ। ਲੋ ਜੀ, ਇਹ ਵਾਸ਼ਰੂਮ ਸੀ ਤੇ ਇਹਦੀ ਛੱਤ ਓਰੀਜਨਲ ਹੈ। ਇਹ ਦੇਖੋ ਨਾ, ਇਹ ਜਿਹੜੀ ਓਰੀਜਨਲ ਛੱਤ ਪੁਰਾਣੀ ਹੈ। ਤੇ ਇਹ ਇਹਦੀ ਹੈਗੀ ਟੈਂਕੀ ਉਸ ਦੌਰ ਦੀ, ਜਿਹੜੀ ਕਿ ਇਹ ਭਰ ਲਈਦੀ ਹੁੰਦੀ ਸੀ ਇਹਦੇ ਨਾਲ। ਤੇ ਇੱਥੇ ਟੂਟੀ ਲੱਗੀ ਹੁੰਦੀ ਸੀ ਅੱਗੇ, ਡੱਕ ਜਿਹਾ ਤੋਂ ਖਿੱਚ ਕੇ ਤੇ ਇੱਥੇ ਨਾਲ ਹੀ ਦਿੰਦਾ ਸੀ। ਇਹ ਜਨਾਬ ਉਸ ਦੌਰ 'ਚ ਇਹਦੇ ਵਿੱਚ ਹੈਗਾ। ਤੇ ਇਹ ਕਿਚਨ ਸੀ, ਤੇ ਇਹ ਕਿਚਨ ਦੀ ਵੀ ਛੱਤ ਉਹਨਾਂ ਚੇਂਜ ਕੀਤੀ ਹੈ, ਤੇ ਬਾਕੀ ਚੀਜ਼ਾਂ ਜਿਹੜੀਆਂ ਨਾ ਉਹ ਓਰੀਜਨਲ। ਤੇ ਹੁਣ ਚੱਲਦੇ ਆ ਛੱਤ ਤੇ। ਇਹ ਅੱਛਾ, ਇਹ ਇਹਦਾ ਦਰਵਾਜ਼ਾ ਹੈ, ਇਹ ਬੈਕ ਸਾਈਡ ਤੇ ਗਲੀ ਹੈ, ਉਹਨੂੰ ਲੱਗਦਾ ਉਹ ਵੀ ਤੁਹਾਨੂੰ ਉੱਤੋਂ ਵਿਖਾ ਦਿੰਦੇ ਆ। ਲੇਕਿਨ ਫਿਲਹਾਲ ਤੁਹਾਨੂੰ ਚੱਲਦੇ ਆ ਛੱਤ ਤੇ। ਅੱਛਾ ਹਾਂਜੀ, ਇਹ ਆ ਗਏ ਜਨਾਬ ਅਸੀਂ ਉਹ ਬਾਲਕੋਨੀ ਦੇ ਵਿੱਚ। ਜ਼ਰਾ ਇhtiyਾਤ ਨਹੀਂ ਇੱਥੇ ਰਵਾਂਗੇ, ਲੇਕਿਨ ਉਹ ਤੇ ਮੇਰਾ ਹਾਲ ਇਹ ਦੇਖੋ, ਇਹ ਅਸੀਂ ਜਨਾਬ ਇੱਥੇ ਸਾ ਥੱਲੇ, ਤੇ ਇਹ ਹੁਣ ਆ ਗਏ ਉੱਤੇ। ਤੇ ਇਹ ਜਨਾਬ ਆ ਗਏ ਇੱਥੇ ਕਮਰੇ। ਇਹ ਦੇਖੋ ਨਾ, ਇਹ ਛੱਤਾਂ ਪੁਰਾਣੀਆਂ ਨੇ। ਓਏ ਹੋਏ ਵੇਖੋ ਜੀ। ਅੱਛਾ, ਇਹ ਇਹਨਾਂ ਨੂੰ ਥੋੜਾ ਉੱਚਾ ਕੀਤਾ ਨਾ। ਅੱਛਾ ਅੱਛਾ ਅੱਛਾ, ਸਹੀ ਸਹੀ, ਬਿਲਕੁਲ ਠੀਕ ਹੈ। ਤੇ ਇਹ ਵੀ ਜਨਾਬ ਉਹੀ ਪੁਰਾਣੀ ਜਿਹੜੀ ਅਲਮਾਰੀ ਹੈ, ਠੀਕ ਹੈ ਨਾ। ਤੇ ਇਹ ਦਰਵਾਜ਼ੇ ਪੁਰਾਣੇ। ਇਹ ਦੇਖੋ ਜਨਾਬ ਤੁਸੀਂ, ਕਿਆ ਬਾਤ ਹੈ। ਤੇ ਹੁਣ ਚੱਲਦੇ ਆ ਮਜ਼ੀਦ ਉੱਤੇ, ਤੇ ਤੁਹਾਨੂੰ ਜਾ ਕੇ ਨਾ ਇਹ ਜਨਾਬ ਆ ਗਏ ਅਸੀਂ। ਬਹੁਤ ਹੀ ਖੂਬਸੂਰਤ ਚੁਬਾਰਾ। ਇਹ ਕਿਹੜਾ ਮਹੱਲਾ ਕੇ ਲਾਉਂਦਾ? ਮਹੱਲਾ ਕਿਹੜਾ ਕੇ ਲਾਉਂਦਾ ਗਲੀ? ਉਹ ਸਾਈਕਲਾਂ ਦੀ ਗਲੀ ਹੈ ਨਾ, ਨਿਹਾਲ ਚੰਦ ਸਟਰੀਟ।
ਇਹ ਜਨਾਬ ਇੱਥੇ ਆ ਗਏ ਅਸੀਂ ਬਿਲਕੁਲ ਹੁਣ ਛੱਤ ਦੇ ਉੱਤੇ। ਤੇ ਇਹ ਜਨਾਬ ਅੱਛਾ ਇਹ ਤੁਹਾਨੂੰ ਪਹਿਲਾਂ ਦਿਖਾ ਲਾਂ, ਇਹ ਜਿਹੜਾ ਥੱਲੇ ਅਸੀਂ ਆਏ ਠੀਕ ਹੈ ਨਾ, ਇੱਥੇ ਅਸੀਂ ਖੜੇ ਸੀ, ਫਿਰ ਇਹ ਬੈਲਕੋਨੀਆਂ ਤੁਹਾਨੂੰ ਦਿਖਾਈਆਂ, ਫਿਰ ਬੈਲਕੋਨੀਆਂ ਤੇ ਗਏ, ਹੁਣ ਇੱਥੇ ਉੱਤੇ ਆ ਗਿਆ ਨਿਹਾਲ ਚੰਦ ਸਟਰੀਟ ਸਿਆਲਕੋਟ ਸਿਟੀ। ਇਹ ਦੇਖੋ ਕਿੰਨਾ ਖੂਬਸੂਰਤ ਇਹਦੇ ਤੇ ਜਿਹੜਾ ਨਾ ਇਹ ਕੰਮ ਹੋਇਆ ਦਾ, ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਲੈਣਾ। ਦੇਖੋ ਵਾਹ ਜੀ ਵਾਹ, ਕੋਈ ਬਣਾ ਸਕਦਾ ਇਸ ਤਰ੍ਹਾਂ ਦਾ ਘਰ ਅੱਜ ਕੱਲ, ਕਿਆ ਬਾਤ ਹੈ। ਤੇ ਇਹ ਉਹੀ ਪੁਰਾਣੀਆਂ ਸਾਰੀਆਂ ਚੀਜ਼ਾਂ ਓਰੀਜਨਲ ਹਨਾ। ਵਾਹ ਜੀ ਵਾਹ, ਇਹ ਦੇਖੋ ਜੀ ਡਬਲ ਦਰਵਾਜ਼ੇ, ਯਾਨੀ ਕਿ ਇੱਕ ਦਰਵਾਜ਼ਾ ਜਿਹੜਾ ਹੈਗਾ ਉਹ ਕਲੋਜ਼ ਕਰ, ਤੇ ਇਹ ਜਿਹੜਾ ਨਾ ਜਾਲੀ ਵਾਲਾ ਦਰਵਾਜ਼ਾ, ਠੀਕ ਹੈ ਨਾ। ਵਾਹ ਜੀ ਵਾਹ, ਕਿਆ ਖੂਬਸੂਰਤ ਸ਼ਾਹਕਾਰ। ਤੇ ਇਹ ਜਨਾਬ ਆਰਜ਼ੀ ਤੌਰ ਤੇ ਇੱਥੇ ਸਟੋਰ ਟਾਈਪ ਚੀਜ਼ਾਂ ਨੇ। ਅੱਛਾ ਤਾਂ ਛੱਤਾਂ ਮੈਂ ਰਿਪੇਅਰ ਵਗੈਰਾ ਕੀਤੀਆਂ ਤੁਸੀਂ ਹਨਾ। ਅੱਛਾ ਇਹ ਚੀਜ਼ ਪੁਰਾਣੀ ਹੈ ਨਾ। ਹਾਂਜੀ ਪੁਰਾਣੀ। ਇਹ ਦੇਖੋ ਜੀ ਇਹ ਛੱਤੀ ਹੈਗੀ ਹੈ ਬਰਤਨ ਵਗੈਰਾ ਰੱਖਣ ਲਈ, ਸਮਾਨ ਰੱਖਣ ਲਈ, ਉਦੋਂ ਇਹ ਬਿਲਕੁਲ ਓਰੀਜਨਲ ਹਾਲਤ 'ਚ। ਤੇ ਇਹ ਇਹਨਾਂ ਨੇ ਨਹੀਂ ਛੇੜੀ, ਇਹ ਬਿਲਕੁਲ ਓਰੀਜਨਲ। ਇਹ ਅੱਜ ਕੱਲ੍ਹ ਚੀਜ਼ਾਂ ਨਹੀਂ ਬਣਨੀਆਂ, ਦੇਖੋ ਨਾ ਬਹੁਤ ਹੀ ਖੂਬਸੂਰਤ। ਇਹ ਦੇਖੋ ਇਹ ਨਵੀਆਂ ਬਣੀਆਂ ਨੇ, ਇਹ ਨਵੇਂ ਦੌਰ ਹੈ, ਇਹ ਪੁਰਾਣੀ ਹੈ। ਤੇ ਪੁਰਾਣੀ ਦਾ ਜ਼ਿਆਦਾ ਟੋਰ ਹੈ ਕਿਉਂਕਿ ਉਸ ਦੌਰ ਦੇ ਵਿੱਚ ਜਿਹੜਾ ਨਾ ਕਿਆ ਬਾਤ ਹੈ। ਇਹ ਤਾਂ ਜਨਾਬ ਬਿਹਤਰੀਨ ਆਪਣੇ ਦੌਰ ਦਾ ਜੀ ਖੂਬਸੂਰਤ ਮਹਲਨੁਮਾ ਘਰ ਹੈਗਾ। ਵਾਹ ਜੀ ਵਾਹ, ਇਹ ਜਿਹੜੀ ਬੈਕ ਸਾਈਡ ਤੇ ਗਲੀ ਹੈ, ਇਹ ਉਹ ਬੈਕ ਸਾਈਡ ਤੇ ਗਲੀ ਜਿਹੜਾ ਇਹਨੂੰ ਬੈਕ ਸਾਈਡ ਤੇ ਦਰਵਾਜ਼ਾ ਲੱਗਦਾ। ਵੇਖੋ ਜੀ क्या खूबसूरत ਸ਼ਾਹਕਾਰ ਬਲਾਲ ਭਾਈ ਹੈ। ਅੱਜ ਕਿੱਥੇ ਨੇ ਤੁਹਾਡੇ ਵਰਕਰ, ਮਤਲਬ ਕੰਮ ਕਰ ਮੁੰਡੇ ਜਿਹੜੇ ਕਿੱਥੇ ਗਏ ਨੇ? ਠੀਕ ਹੈ ਠੀਕ, ਉਂਝ ਮਤਲਬ ਕੰਮ ਹੋ ਰਿਹਾ ਅੱਜ, ਮੈਂ ਕਿਹਾ ਛੁੱਟੀ ਤੇ ਨਾ ਹੈਗੀ। ਅੱਛਾ ਇਹ ਸੀ ਉਹ ਜਿਹੜਾ ਨਾ ਦਰਵਾਜ਼ਾ ਸੀ ਵੇਖਦਾ ਸੀ ਆਪੇ। ਅੱਛਾ ਇੱਕ ਮਿੰਟ ਜਰਾ ਇਹ ਦੇਖ ਲਈਏ ਲੌਕ ਜਿਹੜਾ ਉਦੋਂ ਦਾ ਪੁਰਾਣਾ ਲੱਗਿਆ ਉਹੀ ਹੈ ਨਾ। ਓਏ ਹੋਏ ਦੇਖੋ ਜਨਾਬ ਇਹ ਲਾਗ ਤੁਹਾਨੂੰ ਬਹਾਲਨੇ ਜੀ, ਇਹ ਅੱਜ ਕੱਲ ਦੇ ਲਾਗ ਨਹੀਂ ਹੁੰਦਾ। ਦੇਖੋ ਇਹ ਬਲਾਲ ਭਾਈ ਸਿਰਫ ਇਹਨੂੰ ਖੋਲਣਾ ਤਾਂ ਚੁੱਕਣਾ। ਇਹ ਦੇਖੋ ਇਹ ਜਨਾਬ ਦੇਖੋ ਇਹ ਖੁੱਲ ਗਿਆ। ਉਸ ਤੋਂ ਬਾਅਦ ਫਿਰ ਇਹ ਕੁੰਡੀ ਖੋਲੀ ਤੇ ਦਰਵਾਜ਼ਾ ਖੋਲਿਆ, ਫਿਰ ਬੰਦ ਕਰਨਾ ਹੈ ਤੇ ਕੁੰਡੀ ਬੰਦ ਕੀਤੀ, ਠੀਕ ਹੈ ਜੀ। ਫਿਰ ਇਹ ਜਿਹੜਾ ਹੈਗਾ ਲੋਹੇ ਦਾ ਸਰੀਆ ਗਲਾਰਨ ਇਹ ਲਾਈ ਤੇ ਇਹਦੇ ਵਿੱਚ ਮਜ਼ੀਦ ਤੁਸੀਂ ਕੁੰਡਾ ਲੌਕ ਲਾ ਲਓ। ਹੁਣ ਪਰਲੀ ਸਾਈਡ ਤੇ ਕੋਈ ਧੱਕਾ ਮਾਰਿਆ ਦਰਵਾਜ਼ਾ ਖੋਲ ਨਹੀਂ ਸਕਦਾ। ਇਹ ਇਹਦਾ ਜਿਹੜਾ ਨਾ ਉਹ ਇਹਦਾ ਪਲੱਸ ਪੁਆਇੰਟ। ਤੇ ਇਹ ਦੇਖੋ ਨਾ ਇਹਦੇ ਖੂਬਸੂਰਤ, ਇਹ ਤੁਸੀਂ ਰੰਗ ਰੋਗਨ ਹੋ ਨਹੀਂ ਕਰਾਇਆ ਲੱਗਦਾ ਨਾ। ਦੇਖੋ ਨਾ ਬੜੀ ਖੂਬਸੂਰਤ ਰੰਗ ਰੋਗਨ ਹੋਇਆ। ਔਰ ਇਹ ਇਹਨਾਂ ਦਾ ਜਨਾਬ ਦਫ਼ਤਰ, ਠੀਕ ਹੈ ਜੀ। ਤੇ ਇਹ ਜਨਾਬ ਇਹਨਾਂ ਦਾ ਜਿਹੜਾ ਨਾ ਇਹ ਖੂਬਸੂਰਤ ਜਿਹਾ। ਤੇ ਇਹ ਕਿੱਧਰ ਨੂੰ ਜਾਂਦਾ? ਬਾਥਰੂਮ ਬਣਿਆ ਦਾ ਅੱਜ। ਅੱਛਾ ਤੇ ਇਹ ਜਿਹੜੀ ਜਾਲੀਆਂ ਨੇ ਇਹ ਲੱਗੀਆਂ ਨੇ ਬਾਅਦ ਵਿੱਚ ਹਨਾ, ਇਹ ਬਾਅਦ ਦੀਆਂ ਲੱਗੀਆਂ ਨੇ। ਕਿਆ ਬਾਤ ਹੈ, ਜ਼ਬਰਦਸਤ। ਇਹ ਉਹ ਦਰਵਾਜ਼ਾ ਜਿਹੜਾ ਜੀ ਅਸੀਂ ਅੱਗੇ ਵੇਖਿਆ ਅੰਦਰੋਂ ਨਾ, ਇਹ ਡਬਲ ਦਰਵਾਜ਼ਾ, ਯਾਨੀ ਕਿ ਦੇਖੋ ਇਹ ਬਾਹਰ ਜਾਲੀ ਵਾਲਾ ਔਰ ਉਸ ਤੋਂ ਬਾਅਦ ਫਿਰ ਅੰਦਰ ਦਰਵਾਜ਼ਾ ਜਿਹੜਾ ਇਹ ਦੇਖੋ ਨਾ ਅੰਦਰ ਲੋਹੇ ਦਾ ਅੰਗਲਾਰਨ ਲੱਗੀ ਤਾਂ ਜਿੰਨਾ ਮਰਜ਼ੀ ਕਰੋ ਪਰਵਾਹ ਹੀ ਨਹੀਂ ਕਿ ਦਰਵਾਜ਼ਾ ਦਾ ਟੁੱਟ ਸਕਦਾ ਤੇ ਨਾ ਖੁੱਲ ਸਕਦਾ। ਇਹ ਦੇਖੋ ਤੁਸੀਂ ਇਹ ਵੀ ਉਹੀ ਪੁਰਾਣੇ ਲੱਗੇ ਨੇ, ਜ਼ਬਰਦਸਤ। ਲਓ ਜੀ ਦੋਸਤੋ ਇਹ ਸੀ ਨਿਹਾਲ ਚੰਦ ਸਟਰੀਟ ਵਿੱਚ ਤੁਹਾਨੂੰ ਥੋੜਾ ਜਿਹਾ ਪੁਰਾਣਾ 1947 ਵਾਲਾ ਮਾਹੌਲ ਦਿਖਾਇਆ। ਸਿਆਲਕੋਟ ਤੇ ਇੱਕ ਹੋਰ ਵੀਡੀਓ ਦੇ ਨਾਲ ਮੈਂ ਆਵਾਂਗਾ ਤਾਂ ਉਹਦੇ 'ਚ ਤੁਹਾਨੂੰ ਮਜ਼ੀਦ ਘਰ ਦਿਖਾਵਾਂਗਾ। ਉਹਨਾਂ ਘਰਾਂ ਤੇ ਅੱਜ ਵੀ ਜਿਹੜੇ ਨੇ ਪੁਰਾਣੇ ਹਿੰਦੂ ਔਰ ਸਿੱਖਾਂ ਦੇ ਨਾਂ ਲਿਖੇ ਨੇ। ਤੇ ਇਸ ਲਈ ਤੁਸੀਂ ਮੀਡੀਆ ਢਾਬ ਵੇਖਦੇ ਰਹੋ ਤੇ ਨਵੀਂ ਵੀਡੀਓ ਦਾ ਇੰਤਜ਼ਾਰ ਕਰੋ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।